ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 12ਵੀਂ ਕਿਸ਼ਤ। ਮਾਨਤੇ ਦੇ ਟੁਰ ਜਾਵਣ ਦੇ ਥੋੜੇ ਚਿਰ ਮਗਰੋਂ ਉਹਨਾਂ ਦੇ ਘਰ ਵਿੱਚ ਚੁੱਪ-ਚੁਪੀਤ ਹੋ ਗਈ। ਘਰ ਵਿੱਚ ਮੌਜੂਦ ਦੋਵੇਂ ਜੀ ਮੰਜੀਆਂ ਤੇ ਲੰਮੇ ਪਏ ਤੇ ਤਾਰਿਆਂ ਨੂੰ ਬਿਟ-ਬਿਟ ਵੇਖਣ ਲੱਗ ਪਏ। ਉਂਝ ਜੇ ਸਹਿਕਵੇਂ ਮਿਲਣ ਵਾਲੇ ਕੁਝ ਪਲਾਂ ਵਾਸਤੇ ਮਿਲਣ ਤੇ ਜਾਣ ਮਗਰੋਂ ਇੰਝ ਹੀ ਲੱਗਦਾ ਏ ਖਬਰੇ ਆਏ ਵੀ ਸਨ ਕਿ ਨਹੀਂ। ਜਾਵਣ ਵਾਲੇ ਦੇ ਮਗਰੋਂ ਬੰਦਾ ਸੋਚਣ ਲੱਗ ਪੈਂਦਾ ਏ ਖਬਰੇ ਮੈਂ ਕੋਈ ਸੁਪਨਾ ਵੇਖਿਆ ਏ। ਤੇ ਦੂਜਾ ਉਹਨਾਂ ਦੇ ਜਾਵਣ ਮਗਰੋਂ ਘਰ ਵਿੱਚ ਬੇਰੌਣਕੀ ਤੇ ਸਿੱਕ ਹੋਰ ਵੱਧ ਜਾਂਦੀ ਏ। ਨੂੰ ਸੱਸ ਨੂੰ ਪਤਾ ਸੀ ਕਿ ਮਾਨਤਾ ਨੌਕਰੀ ਵਾਲਾ ਏ ਤੇ ਘਰ ਦਾ ਮਾਲਕ ਉਂਝ ਹੀ ਮਰ ਗਿਆ ਏ। ਇਸ ਘਰ ਵਿੱਚ ਸਾਡੇ ਰਾਤ ਦੇ ਪੱਕੇ ਸੰਗੀ ਹੁਣ ਤਾਰੇ ਹੀ ਹੋਣੇ ਕਰਨੇ ਨੇ। ਨੂੰ ਸੱਸ ਦੀ ਆਪੋ ਵਿੱਚ ਬਹੁਤ ਬਣਦੀ ਸੀ। ਬਣਾ ਕੇ ਰੱਖਣ ਦਾ ਸਾਦਾ ਜਿਹਾ ਗੁਰ ਦੋਹਾਂ ਨੇ ਪੱਲੇ ਬੰਨਿਆ ਸੀ। ਸੱਸ ਟੋਕਾ ਟਾਕੀ ਨਹੀਂ ਸੀ ਕਰਦੀ ਤੇ ਨੂੰ ਸੱਸ ਦੀ ਲੋੜ ਨੂੰ ਵੇਲੇ ਸਿਰ ਪੂਰਾ ਕਰਦੀ ਸੀ। ਦੋਹਾਂ ਨੂੰ ਇੱਕ ਦੂਜੀ ਦੀਆਂ ਕਾਵੜ ਵਾਲੀਆਂ ਥਾਵਾਂ ਦਾ ਪਤਾ ਸੀ ਤੇ ਉਹ ਦੋਵੇਂ ਗੱਲਬਾਤ ਵਿੱਚ ਉੱਥੋਂ ਤੀਕ ਜਾਵਣ ਦਾ ਪਰਹੇਜ਼ ਕਰਦੀਆਂ ਸਨ। ਮਾਨਤੇ ਦੀ ਮਾਂ ਸਿਆਣੀ ਸਵਾਣੀ ਸੀ। ਉਸ ਮਾਨਤੇ ਦੇ ਵਿਆਹ ਮਗਰੋਂ ਆਪਣੇ ਦਿਲ ਨੂੰ ਇਹ ਗੱਲ ਦੱਸ ਦਿੱਤੀ ਸੀ ਕਿ ਜਿਕਣ ਮੇਰੇ ਵਿਆਹ ਕੇ ਆਵਣ ਨਾਲ ਇਹ ਘਰ ਮੇਰਾ ਹੋ ਗਿਆ ਸੀ, ਇੰਝ ਹੀ ਮੇਰੀ ਨੂੰਹ ਦੇ ਆਵਣ ਮਗਰੋਂ ਇਹ ਘਰ ਹੁਣ ਉਸ ਦਾ ਹੋ ਗਿਆ ਹੈ। ਹੁਣ ਮੈਂ ਉਸ ਨਾਲ ਤੇ ਉਸ ਮੇਰੇ ਨਾਲ ਇੱਥੇ ਹੀ ਰਹਿਣਾ ਹੈ। ਨਾਲੇ ਉਂਝ ਵੀ ਜੇ ਮੈਂ ਨੂੰਹ ਨਾਲ ਲੜਾਈ ਲਾਈ ਤੇ ਉਹਨੂੰ ਤੰਗ ਤੇ ਕਰਾਂ ਦੀ ਨਾਲ ਮੇਰਾ ਜੰਮਿਆ ਵੀ ਮੇਰੇ ਹੱਥੋਂ ਤੰਗੀ ਵਿੱਚ ਹੋ ਜਾਏਗਾ। ਜੇ ਨੂੰਹ ਪੁੱਛੇ ਮਾਂ ਕੀ ਪਕਾਣਾ ਹੈ ਤੇ ਸੱਸ ਦਾ ਹਮੇਸ਼ਾ ਇੱਕ ਹੀ ਜਵਾਬ ਹੁੰਦਾ ਸੀ, ਪੁੱਤਰੀਏ ਜੋ ਪਕਾਏਂਦੀ ਮੈਂ ਖਾ ਲਾਂਗੀ। ਇਸ ਉਮਰੇ ਮੇਰਾ ਹੁਣ ਕੀ ਸ਼ੌਕ ਏ, ਜੋ ਤੈਨੂੰ ਪਸੰਦ ਹੈ ਪਕਾ ਲੈ, ਮੈਂ ਖੁਸ਼ ਹੋ ਕੇ ਗਿਰਾਂ ਲਾ ਲਾਂਦੀ। ਕਦੀ ਕਦੀ ਜੇ ਸੱਸ ਦਾ ਦਿਲ ਕਿਸੇ ਖਾਸ ਸ਼ੈ ਨੂੰ ਖਾਵਣ ਤੇ ਕਰਦਾ ਸੀ ਤੇ ਉਹ ਨੂੰਹ ਨੂੰ ਆਖ ਵੀ ਲੈਂਦੀ ਸੀ ਤੇ ਨੂੰਹ ਝੱਟ ਵਿੱਚ ਬਣਾ ਕੇ ਸੱਸ ਅੱਗੇ ਮੰਜੀ ਤੇ ਰੱਖ ਦਿੰਦੀ ਸੀ। ਅਸਲ ਵਿੱਚ ਮਾਨਤੇ ਦੀ ਮਾਂ ਸ਼ੱਕੀ ਨਹੀਂ ਸੀ ਤੇ ਨਾਲ ਮਾਂ ਨੂੰ ਯਕੀਨ ਵੀ ਹੋ ਗਿਆ ਸੀ ਕਿ ਮਾਨਤੇ ਦੀ ਜਨਾਨੀ ਸੁਚੱਜੀ ਤੇ ਘਰ ਸੰਭਾਲਣ ਵਾਲੀ ਏ। ਮਾਨਤੇ ਨੂੰ ਫੌਜੀ ਵੇਲੇ ਸਿਰ ਹੀ ਹਸਪਤਾਲ ਲੈ ਕੇ ਅੱਪੜ ਗਏ ਤੇ ਜਾ ਕੇ ਹਸਪਤਾਲ ਦੇ ਅਮਲੇ ਦੇ ਹਵਾਲੇ ਕਰ ਦਿੱਤਾ। ਜਾਂ ਹੀ ਮਾਨਤਾ ਆਪਣੀ ਵਾਰਡ ਵਿੱਚ ਵੜਿਆ ਤੇ ਵਾਰਡ ਦਾ ਅਮਲਾ ਖੁਸ਼ ਹੋ ਗਿਆ ਆਪਣੇ ਮਰੀਜ਼ ਦੇ ਮੁੜ ਆਵਣ ਤੇ ਜਾਂ ਮਾਨਤੇ ਦੀਆਂ ਬੋਲੀਆਂ ਗੱਲਾਂ ਤੋਂ। ਮਾਨਤਾ 3 ਮਹੀਨੇ ਪੈਰ ਦੇ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਰਿਹਾ। ਹਸਪਤਾਲ ਤੋਂ ਫਾਰਗ ਹੋ ਕੇ ਮਾਨਤਾ ਆਪਣੀ ਯੂਨਿਟ ਵਿੱਚ ਟੁਰ ਗਿਆ। ਮਾਨਤੇ ਦੇ ਬੱਜੜ ਪੈਰ ਕਾਰਨ ਮਾਨਤਾ ਹੁਣ ਫੌਜ ਦੇ ਕੰਮ ਦਾ ਨਹੀਂ ਸੀ। ਇਸ ਵਾਸਤੇ ਉਸ ਨੂੰ ਹੁਣ ਛੜਾ ਨੌਕਰੀ ਦੇ ਡੰਗ ਪੂਰਾ ਕਰਨ ਵਾਸਤੇ ਫੌਜ ਵਿੱਚ ਰੱਖਿਆ ਹੋਇਆ ਸਨ। ਹੁਣ ਫੌਜ ਨੂੰ ਇਹ ਫਰਕ ਨਹੀਂ ਸੀ ਪੈਂਦਾ ਕਿ ਮਾਨਤਾ ਆਪਣੀ ਯੂਨਿਟ ਵਿੱਚ ਹੈ ਕਿ ਘਰ। ਕਰਨਲ ਸਾਹਿਬ ਨੇ ਮਾਨਤੇ ਨੂੰ ਦਫ਼ਤਰ ਬੁਲਾਇਆ, ਤਸੱਲੀ ਦਿੱਤੀ। ਕਰਨਲ ਨੇ ਆਪਣੇ ਐਜੂਟੈਂਟ ਨੂੰ ਆਖਿਆ, ਮਾਨਤੇ ਨੂੰ ਚਾਹ ਪਿਆਓ, ਇਹ ਹਫ਼ਤਾ 10 ਦਿਨ ਆਪਣੀ ਯੂਨਿਟ ਭੌਂ ਬਾ ਲੈ, ਫੇਰ ਜੇ ਦਾ ਦਿਲ ਕਰੇ ਛੁੱਟੀ ਜਾਵਣ ਨੂੰ ਤੇ ਇਸ ਦੀ 2 ਮਾਹ ਦੀ ਛੁੱਟੀ ਦੇ ਆਰਡਰ ਕਰ ਦਿਓ ਤੇ ਇਸ ਨੂੰ ਗੱਡੀ ਦਾ ਪਾਸ ਵੀ ਬਣਾ ਦਿਓ। ਇਹ ਕਹਿੰਦਿਆਂ ਹੋਇਆਂ ਕਰਨਲ ਤ੍ਰਿਖੇ ਕਦਮੀ ਟੁਰਦਾ ਹੋਇਆ ਜਾ ਕੇ ਆਪਣੀ ਜੀਪ ਵਿੱਚ ਬਹਿ ਗਿਆ। ਮਾਨਤਾ, ਸੂਬੇਦਾਰ ਮੇਜਰ ਤੇ ਐਜੂਟੈਂਟ ਖਲੋ ਕੇ ਕਰਨਲ ਸਾਹਿਬ ਨੂੰ ਪਿੱਛੋਂ ਵੇਖਣ ਲੱਗ ਪਏ। ਸਕਿੰਟਾਂ ਵਿੱਚ ਜੀਪ ਮਿੱਟੀਆਂ ਉਡਾਉਂਦੀ ਉਹਨਾਂ ਦੀਆਂ ਅੱਖਾਂ ਤੋਂ ਓਲੇ ਹੋ ਗਈ। ਲੱਗਦਾ ਹੈ ਸਾਹਿਬ ਨੇ ਕਿਸੇ ਮੀਟਿੰਗ ਵਿੱਚ ਜਾਣਾ ਹੈ, ਸੂਬੇਦਾਰ ਨੇ ਆਖਿਆ। ਸਾਹਿਬ ਦੇ ਟੁਰ ਜਾਵਣ ਮਗਰੋਂ ਐਜੂਟੈਂਟ ਨੇ ਮਾਨਤੇ ਨੂੰ ਖੁਸ਼ ਕਰਨ ਵਾਸਤੇ ਕਲਰਕਾਂ ਕੋਲੋਂ ਮਾਨਤੇ ਦੀ ਛੁੱਟੀ ਦੇ ਆਰਡਰ ਬਣਵਾਏ ਤੇ ਨਾਲ ਰੇਲਵੇ ਦਾ ਪਾਸ ਵੀ ਪਕੜਾ ਦਿੱਤਾ। ਛੁੱਟੀ ਦੇ ਆਰਡਰ ਤੇ ਰੇਲਵੇ ਪਾਸ ਤੇ ਤਾਰੀਖਾਂ ਦੀ ਥਾਂ ਖਾਲੀ ਛੱਡ ਦਿੱਤੀ। ਮਾਨਤਾ ਛੁੱਟੀ ਦਾ ਆਰਡਰ ਤੇ ਰੇਲਵੇ ਦਾ ਪਾਸ ਬੋਝ 'ਚ ਪਾ ਕੇ ਆਪਣੀ ਯੂਨਿਟ ਵਿੱਚ ਚੌਧਰੀ ਬਣ ਕੇ ਭੌਂਦਾ ਰਿਹਾ। ਆਪਣੇ ਕਰਨਲ ਦੀਆਂ ਤਾਰੀਫਾਂ ਕਰੇ ਤੇ ਨਾਲ ਬਿਨਾਂ ਤਾਰੀਖੋਂ ਛੁੱਟੀ ਦੇ ਆਰਡਰ ਕੱਢ ਵਿਖਾਏ। ਫਿਰ ਇੱਕ ਦਿਨ ਉਹਨੇ ਡੀਗਰ ਵੇਲੇ ਨਾਲ ਆਪਣੇ ਐਜੂਟੈਂਟ ਨੂੰ ਆਖਿਆ, ਮੈਨੂੰ ਛੁੱਟੀ ਦੇ ਆਰਡਰ ਤੇ ਰੇਲਵੇ ਪਾਸ ਤੇ ਕੱਲ੍ਹ ਦੀ ਤਾਰੀਖ ਪਾ ਦਿਓ। ਦੂਜੇ ਦਿਨ ਆਰ ਨਾਲ ਮਾਨਤੇ ਨੇ ਉੱਥੋਂ ਟੇਸ਼ਨ ਵਾਸਤੇ ਟਾਂਗਾ ਫੜਿਆ। ਟੇਸ਼ਨ ਤੀਕ ਉਹਦਾ ਸੰਗ ਦੇਵਣ ਵਾਸਤੇ 2 ਸੱਜਣ ਉਹਦੇ ਨਾਲ ਟਾਂਗੇ ਤੇ ਬਹਿ ਗਏ। ਬੇਲੀ ਰਾਹ ਵਿੱਚ ਟਾਂਗੇ ਤੇ ਬੈਠੇ ਮਾਨਤੇ ਨਾਲ ਆਵਣ ਵਾਲੀ ਰਾਤ ਦੀਆਂ ਗੱਲਾਂ ਕਰ ਉਹਨੂੰ ਛੇੜਨ ਲੱਗ ਪਏ। ਮਾਨਤੇ ਨੇ ਬੇਲੀਆਂ ਨੂੰ ਇਸ਼ਾਰਾ ਕੀਤਾ, ਬਈ ਕੋਚਵਾਨ ਦੇ ਕੰਨ ਸਾਡੇ ਵੱਲ ਨੇ, ਇਸ ਵਾਸਤੇ ਕੁਝ ਪਰਹੇਜ਼ ਕਰੋ। ਕੋਚਵਾਨ ਨੇ ਮਾਨਤੇ ਦੇ ਇਸ਼ਾਰੇ ਨੂੰ ਸਮਝ ਲਿਆ ਤੇ ਕਹਿਣ ਲੱਗਾ, ਤੁਸੀਂ ਆਪਣੀ ਮੌਜ ਕਰੋ, ਉਂਝ ਵੀ ਮੈਂ ਕੋਚਵਾਨ ਹਾਂ, ਦਿਹਾੜੀ ਸਾਰੀ ਇਹੀ ਕੰਮ ਕਰਨਾ। ਜੇ ਸਵਾਰੀਆਂ ਦੀਆਂ ਗੱਲਾਂ ਵੱਲ ਧਿਆਨ ਦੇਵਾਂ ਤੇ ਬੰਦੇ ਥੱਲੇ ਦੇ ਕੇ ਮਾਰਨ ਲੱਗ ਪਵਾਂਦਾ। ਨਾਲ ਕੋਚਵਾਨ ਨੇ ਇਹ ਵੀ ਦੱਸਿਆ ਕਿ ਘਰ ਛੁੱਟੀ ਜਾਵਣ ਵਾਲਿਆਂ ਨੂੰ ਸਭ ਤੋਂ ਚੰਗੀਆਂ ਗੱਲਾਂ ਆਉਣ ਵਾਲੀ ਰਾਤ ਦੀਆਂ ਹੀ ਲੱਗਦੀਆਂ ਨੇ, ਇਸ ਵਾਸਤੇ ਤੁਸੀਂ ਕਰੀ ਚੱਲੋ। ਰਾਤ ਨੂੰ ਮਾਨਤਾ ਆਪਣੇ ਘਰ ਅੱਪੜ ਗਿਆ। ਉਹੀ ਖਜੂਰ ਦੇ ਪੱਤਰਾਂ ਦੀ ਮਾਲਟਿਆਂ ਵਾਲੀ ਟੋਕਰੀ, ਬਸ ਫਰਕ ਛਿੜਾ ਇਤਨਾ
ਕਿ ਅੱਜ ਮਾਲਟਿਆਂ ਦੀ ਟੋਕਰੀ ਭਰੀ ਭਰਾਈ ਘਰ ਅਪੜ ਗਈ। ਕਿਉਂ ਜੇ ਚਿਰਕ ਰਾਤ ਹੋਣ ਕਾਰਨ ਪਿੰਡ ਦੇ ਬੰਦੇ ਗਲੀਆਂ ਵਿੱਚ ਕੋਈ ਨਹੀਂ ਸਨ। ਇੱਕ ਹੋਰ ਫਰਕ ਵੀ ਸੀ, ਉਹ ਇਹ ਕਿ ਇਹ ਪਹਿਲੀ ਛੁੱਟੀ ਸੀ ਜਿਸ ਤੇ ਮਾਨਤੇ ਦੀ ਮਾਂ ਨੇ ਦੌੜ ਕੇ ਹੱਸਦਿਆਂ ਹੋਇਆਂ ਮਾਨਤੇ ਨੂੰ ਜੱਫਾ ਨਾ ਮਾਰਿਆ। ਉਲਟਾ ਮਾਨਤੇ ਨੂੰ ਵੇਖ ਕੇ ਸਿਲ ਪੱਥਰ ਹੋ ਗਈ, ਨਾਲ ਹੀ ਅਥਰੂ ਤੇ ਇੰਜ ਜਿਵੇਂ ਪਹਿਲੀ ਮਾਨਤੇ ਨੂੰ ਜੀ ਆਇਆਂ ਨੂੰ ਆਖਣ ਵਾਸਤੇ ਉਡੀਕਦੇ ਪਏ ਸਨ। ਅਸਲ ਵਿੱਚ ਮਾਨਤਾ ਪੈਰ ਦੀਆਂ ਸਾਰੀਆਂ ਉਂਗਲੀਆਂ ਨਾ ਹੋਣ ਦੀ ਵਜ੍ਹਾ ਤੋਂ ਥੋੜਾ ਜਿਹਾ ਲਿੰਗਾ ਕੇ ਪਿਆ ਟੁਰਦਾ ਸੀ। ਮਾਨਤੇ ਨੂੰ ਲਿੰਗਾ ਤੇ ਥੋੜਾ ਜਿਹਾ ਸੀ, ਪਰ ਮਾਂ ਵਾਸਤੇ ਬਹੁਤ ਹੀ ਢੇਰ ਸਾਰਾ ਸੀ। ਮਾਵਾਂ ਆਪਣੇ ਗੱਭਰੂ ਪੁੱਤਰਾਂ ਨੂੰ ਇੰਜ ਦਾ ਅੱਧ ਮਾਣੂ ਨਹੀਂ ਵੇਖਣਾ ਚਾਹੁੰਦੀਆਂ, ਨਾ ਉਹ ਇਹ ਚਾਹੁੰਦੀਆਂ ਨੇ ਕਿ ਸਾਡੇ ਮੁੰਡੇ ਲੰਗਾ ਕੇ ਜਾਂ ਉਂਡੇ ਹੋ ਕੇ ਟੁਰਨ। ਮਾਨਤਾ ਟੁਰ ਕੇ ਮਾਂ ਦੇ ਕੋਲ ਗਿਆ, ਜੱਫਾ ਮਾਰ ਕੇ ਮਿਲਿਆ ਤੇ ਨਾਲ ਹੀ ਮਾਂ ਨੂੰ ਲੈ ਕੇ ਮੰਜੀ ਤੇ ਬਹਿ ਗਿਆ। ਮਾਂ ਤਿਲਕ ਕੇ ਮੰਜੀਓਂ ਥੱਲੇ ਹੋ ਗਈ ਤੇ ਮਾਨਤੇ ਦੇ ਪੈਰੋਂ ਬੂਟ ਲਾਣ ਲੱਗ ਪਈ। ਮਾਂ ਪੁੱਤਰ ਦੇ ਪੈਰ ਨੂੰ ਨੰਗਾ ਕਰਕੇ ਵੇਖਣਾ ਚਾਹੁੰਦੀ ਸੀ। ਮਾਨਤੇ ਨੇ ਮਾਂ ਦਾ ਹੱਥ ਪਿਛਾਂ ਨੂੰ ਹਟਾ ਕੇ ਬੂਟ ਦੇ ਤਸਮੇ ਖੋਲੇ ਤੇ ਬੂਟ ਲਾ ਸੜਿਆ। ਨੰਗਾ ਪੈਰ ਵੇਖ ਕੇ ਮਾਂ ਦੇ ਅਥਰੂ ਤ੍ਰਿਖੇ ਹੋ ਗਏ। ਮਾਂ ਲਗਾਤਾਰ ਪੁੱਤਰ ਦੇ ਕੱਟੇ ਪੈਰ ਤੇ ਹੱਥ ਫੇਰਦੀ ਰਹੀ ਤੇ ਦੂਜੇ ਹੱਥ ਨਾਲ ਆਪਣੇ ਅਥਰੂ ਪੂੰਝਦੀ ਰਹੀ। ਮਾਂ ਦੀ ਕਿਧਰੇ ਕਿਧਰੇ ਆਵਾਜ਼ ਆਉਂਦੀ ਸੀ, ਮੇਰੇ ਮਾਨਤ ਦਾ ਪੈਰ, ਮੇਰੇ ਮਾਨਤ ਦਾ ਪੈਰ। ਮੈਂ ਤੈਨੂੰ ਇਸ ਵਾਤੇ ਤੇ ਫੌਜਾਂ ਵਿੱਚ ਨਹੀਂ ਸੀ ਟੋਰਿਆ। ਮਾਂ ਨੇ ਪੁੱਛਿਆ, ਤੇਰੀਆਂ ਉਂਗਲੀਆਂ ਕਿੱਥੇ ਨੇ? ਉਹ ਬੋਲਿਆ, ਮੈਨੂੰ ਨਹੀਂ ਪਤਾ। ਮਾਂ ਆਖਿਆ, ਹਾਂ ਹਾਏ, ਤੈਨੂੰ ਪਤਾ ਹੀ ਨਹੀਂ ਤੇਰੀਆਂ ਉਂਗਲੀਆਂ ਹੈਣ ਕਿੱਥੇ? ਮਾਨਤੇ ਆਖਿਆ, ਬੇਬੇ ਮੈਨੂੰ ਨਹੀਂ ਪਤਾ, ਟੁੱਟ ਜੇ ਗਈਆਂ, ਨਾਲੋਂ ਲੈ ਗਈਆਂ, ਮੈਂ ਉਹਨਾਂ ਨੂੰ ਕੀ ਕਰਨਾ ਸੀ? ਉਸ ਵੇਲੇ ਮੈਨੂੰ ਇਤਨੀ ਹੋਸ਼ ਵੀ ਕਿੱਥੇ ਸੀ, ਤੇ ਉਂਝ ਵੀ ਇੰਜ ਦੇ ਵੇਲੇ ਜਾਨ ਦੀ ਪਈ ਹੁੰਦੀ ਏ। ਬੇਬੇ ਆਖਿਆ, ਨਾ ਪੁੱਤਰਾ, ਆਪਣੇ ਜਿਸਮ ਦੇ ਅੰਗਾਂ ਨੂੰ ਇੰਜ ਤੇ ਨਹੀਂ ਭੁੱਲੀਦਾ। ਤੂੰ ਪਿੰਡ ਟੋਰ ਦਿੰਦੋਂ ਮੈਂ ਵੇਖ ਲੈਂਦੀ, ਫੇਰ ਤੇਰੇ ਪਿਓ ਦੀ ਦਾਵੜੀ ਦੱਬ ਦਿੰਦੀ। ਆਪਣੀ ਧਰਤੀ ਵਿੱਚ ਸੰਭਾਲ ਗੱਦੀਆਂ। ਹੁਣ ਜਾਣਾ ਹੀ ਤੇ ਹਸਪਤਾਲ ਵਾਲਿਆਂ ਤੋਂ ਪਤਾ ਕਰੀ, ਜੇ ਉਂਗਲੀਆਂ ਲੱਭ ਜਾਵਣ ਤੇ ਲੈ ਆਵੀਂ। ਮੈਂ ਉਂਗਲੀਆਂ ਨੂੰ ਵੇਖ ਕੇ ਰੋਣ ਧੋਣ ਕਰ ਲਾਂਗੀ। ਅੱਖੀ ਵੇਖ ਲਈਏ ਸਬਰ ਆ ਜਾਂਦਾ ਏ। 5-6 ਦਿਨ ਸਾਰੇ ਪਿੰਡ ਵਾਲੇ ਮਾਨਤੇ ਦੇ ਪੈਰ ਦੀ ਸੁਰਤ ਲੈਣ ਆਉਂਦੇ ਰਹੇ। ਮਾਨਤੇ ਦੀ ਮਾਂ ਸੁਰਤ ਲੈਣ ਆਉਣ ਵਾਲਿਆਂ ਦੇ ਚਾਹ ਪਾਣੀ ਵਿੱਚ ਰੁੱਝੀ ਰਹਿੰਦੀ। ਸ਼ਾਮ ਨੂੰ ਕੱਲਿਆਂ ਹੁੰਦਿਆਂ ਹੀ ਉਹਦੇ ਪੈਰ ਕੋਲ ਬਹਿ ਕੇ ਉਹੀ ਪਹਿਲੇ ਦਿਨ ਵਾਲਾ ਰੋਣ ਧੋਣ ਸ਼ੁਰੂ ਕਰ ਦਿੰਦੀ ਸੀ। ਇੰਜ ਹੀ ਮਾਂ ਨੇ 2 ਮਹੀਨੇ ਲੰਘਾ ਦਿੱਤੇ। ਸੁਰਤ ਲੈਣ ਵਾਲਿਆਂ ਵਾਸਤੇ ਚਾਹ ਪਾਣੀ ਕਰਦੀ ਤੇ ਮਾਨਤੇ ਦੀ ਜਨਾਨੀ ਸੀ। ਮਾਨਤੇ ਦੀ ਹੀ ਮਾਂ ਬਸ ਪਸਾਰੀ ਵਿੱਚ ਆ ਕੇ ਜਨਾਨੀ ਨੂੰ ਦੱਸਦੀ ਸੀ, ਬਈ ਕੌਣ ਆਇਆ ਤੇ ਇਸ ਨੂੰ ਕੀ ਦੇਣਾ ਹੈ। ਮਾਨਤੇ ਦੀ ਜਨਾਨੀ ਚਾਹ ਪਾਣੀ ਤੇ ਹਾਂਡੀ ਰੋਟੀ ਸੁਚੱਜ ਨਾਲ ਕਰਦੀ ਸੀ। ਲੋਕਾਂ ਨੂੰ ਇਸ ਗੱਲ ਦਾ ਪਤਾ ਪਹਿਲੇ ਤੇ ਨਹੀਂ ਸੀ। ਮਾਨਤੇ ਦੀ ਸੁਰਤ ਲੈਣ ਆਉਂਦੇ ਸਨ ਤੇ ਫਿਰ ਉਹਨਾਂ ਨੂੰ ਪਤਾ ਲੱਗਾ। ਚਾਹ ਵਾਲੇ ਬਾਦੀਏ ਤੇ ਬਿਸਕਟਾਂ ਵਾਲੀਆਂ ਪਲੇਟਾਂ ਹਰ ਵਾਰੀ ਸੋਹਣੇ ਧੋਤੇ ਹੁੰਦੇ ਸਨ ਤੇ ਚਾਹ ਵਾਲੇ ਭਾਂਡੇ ਚੁੱਕਦਿਆਂ ਸਾਥ ਹੀ ਮਾਨਤੇ ਦੀ ਸਵਾਣੀ ਚਾਹ ਵਾਲੇ ਮੇਜ਼ ਤੇ ਕੱਪੜਾ ਫੇਰ ਦਿੰਦੀ ਸੀ, ਬਈ ਜੇ ਕਿਧਰੇ ਬਿਸਕਟਾਂ ਦਾ ਭੋਰ ਜਾਂ ਚਾਹ ਦਾ ਨਿਸ਼ਾਨ ਹੋਵੇ ਤੇ ਲੈ ਜਾਏ। ਮਾਨਤੇ ਦੀ ਜਨਾਨੀ ਕੱਪੜੇ ਧੋਏ ਕਰੇ ਤੇ ਉਸ ਜਦ ਕੱਪੜੇ ਸੁਕਾਉਣ ਵਾਸਤੇ ਵਿਹੜੇ ਲੱਗੇ ਰੁੱਖਾਂ ਤੇ ਪਾਣੇ ਨਿੱਕੀਆਂ ਨਿੱਕੀਆਂ ਕੰਧਾਂ ਹੁੰਦੀਆਂ ਸਨ। ਰਾਹ ਗੁਜ਼ਰੂਆਂ ਨੂੰ ਗਲੀ ਵਿੱਚੋਂ ਹੀ ਘਰ ਦੇ ਹਾਲਾਤ ਨਜ਼ਰ ਆ ਜਾਂਦੇ ਸਨ। ਮਾਨਤੇ ਦੀ ਜਨਾਨੀ ਨੇ ਧੋ ਕੇ ਇੱਕ ਰੁੱਖ ਤੇ ਛੜੀਆਂ ਚਾਦਰਾਂ, ਦੂਜੇ ਤੇ ਛੜੀਆਂ ਕਮੀਜ਼ਾਂ, ਤੀਜੇ ਤੇ ਸ਼ਲਵਾਰਾਂ, ਚੌਥੇ ਤੇ ਤਹਿਮਤ ਪਾ ਦੇਣੇ। ਰਾਹ ਲੰਘਦਿਆਂ ਨੇ ਵੇਖਣਾ ਕਿ ਕੱਪੜੇ ਤਰਤੀਬ ਨਾਲ ਵੱਖੋ ਵੱਖ ਟੰਗੇ ਸੋਹਣੇ ਲੱਗਣੇ। ਕਈਆਂ ਆਖਣਾ, ਸੁਣਿਆ ਏ ਮਾਨਤੇ ਦੀ ਜਨਾਨੀ ਪੜ੍ਹੀ ਲਿਖੀ ਏ, ਕਿਸੇ ਕਿਤਾਬ ਵਿੱਚ ਪੜ੍ਹਿਆ ਹੋਵੇ ਦੱਸੂ ਕਿ ਕੱਪੜੇ ਸੁੱਕਣ ਵਾਸਤੇ ਤਰਤੀਬ ਨਾਲ ਪਾਈਏ ਤੇ ਸੋਹਣੇ ਲੱਗਦੇ ਨੇ। ਕਈਆਂ ਉਸ ਦੇ ਪੇਕੇ ਪਿੰਡ ਦਾ ਨਾਮ ਲੈ ਕੇ ਆਖਣਾ, ਉੱਥੇ ਦੇ ਬੰਦੇ ਉਂਝ ਹੀ ਸਿਆਣੇ ਹੁੰਦੇ ਨੇ। ਕਈਆਂ ਮਾਨਤੇ ਦੀ ਕਿਸਮਤ ਨੂੰ ਸ਼ਾਬਾਸ਼ ਦੇਣੀ। 2 ਮਹੀਨੇ ਘਰ ਚੰਗੀ ਰੌਣਕ ਰਹੀ। ਉਹ ਬੰਦੇ ਜਿਹੜੇ ਮਾਨਤੇ ਦੇ ਪਿਓ ਦੇ ਮਰਨੇ ਮਗਰੋਂ ਮਾਨਤੇ ਨੂੰ ਨਾ ਮਿਲ ਸਕੇ, ਉਹ ਇੱਕਾ ਦੁੱਕਾ ਮਾਨਤੇ ਦਾ ਛੁੱਟੀ ਆਵਣ ਦਾ ਸੁਣ ਕੇ ਫੇਰ ਆਵਣ ਲੱਗ ਪਏ। ਲੋਕਾਂ ਨੂੰ ਇਹ ਬਹੁਤ ਹੁੰਦਾ ਏ ਬਈ ਚਲੋ ਇੱਕ ਵਾਰੀ ਮੂੰਹ ਦਰੂ ਹੋ ਚਲੀਏ। ਮਾਨਤਾ ਜਦੋਂ ਪੈਰ ਕੱਟਣ ਤੋਂ ਚੌਥੇ ਦਿਨ ਹਸਪਤਾਲ ਤੋਂ ਆਪਣੇ ਫੌਜੀ ਸੰਗੀਆਂ ਦੇ ਨਾਲ ਆਪਣੇ ਪਿਓ ਦੇ ਅਫਸੋਸ ਵਾਸਤੇ ਘਰ ਆਇਆ ਸੀ ਤੇ ਉਦੋਂ ਉਸ ਆਪਣੇ ਘਰ ਵਿੱਚ ਇੱਕ ਬੈਠਕ ਦੀ ਲੋੜ ਮਹਿਸੂਸ ਕੀਤੀ ਸੀ ਤੇ ਦਿਲ ਵਿੱਚ ਇਹ ਐਦ ਕੀਤਾ ਸੀ ਕਿ ਅਗਲੀ ਛੁੱਟੀ ਵਿੱਚ ਬੈਠਕ ਬਣਾਵਾਂਗਾ। ਪਰ ਇਸ ਛੁੱਟੀ ਵਿੱਚ ਮਾਨਤੇ ਦਾ ਬੈਠਕ ਬਣਾਉਣ ਦਾ ਪ੍ਰੋਗਰਾਮ ਨਹੀਂ ਸੀ, ਕਿਉਂ ਜੇ ਉਹ ਪੈਸਿਆਂ ਦੀ ਕਮਤੀ ਦਾ ਹਿਸਾਬ ਲਾਂਦਾ ਸੀ। ਹੁਣ ਮਾਨਤੇ ਦੇ ਘਰ ਉਸ ਦੇ ਪਿਓ ਦਾ ਅਫਸੋਸ ਕਰਨ ਵਾਲੇ ਆਵਣ ਜਾਵਣ ਲੱਗ ਪਏ। ਉਹ ਬਿਨਾਂ ਤੱਕਿਓਂ ਵੇਖਿਓਂ ਤੇ ਬੂਹਾ ਖੜਕਾਇਓਂ ਅੰਦਰ ਆ ਜਾਂਦੇ ਸਨ। ਮਾਨਤਾ ਆਵਣ ਵਾਲਿਆਂ ਦੀ ਇਸ ਹਰਕਤ ਤੋਂ ਬਹੁਤ ਖਾਰ ਖਾਂਦਾ ਸੀ। ਮਾਨਤਾ ਇਸ ਇਹਤਰਾਮ ਤੋਂ ਕਿ ਆਵਣ ਵਾਲੇ ਮੇਰੇ ਪਿਓ ਦੇ ਅਫਸੋਸ ਵਾਸਤੇ ਆ ਰਹੇ ਨੇ ਬਰਦਾਸ਼ਤ ਕਰਦਾ ਸੀ ਤੇ ਆਵਣ ਵਾਲੇ ਉਸ ਦੀ ਬਰਦਾਸ਼ਤ ਦਾ ਵੱਧ ਤੋਂ ਵੱਧ ਇਮਤਿਹਾਨ ਲੈਂਦੇ ਸਨ।
ਮਾਨਤੇ ਸਾਰੇ ਛੱਡ ਕੇ 2 ਦਿਨਾਂ ਮਗਰੋਂ ਬੈਠਕ ਬਣਾਉਣ ਦਾ ਕੰਮ ਪ੍ਰਬੰਧ ਲਿਆ। ਮਾਨਤੇ ਕੋਲ ਪੈਸੇ ਬੈਠਕ ਨੂੰ ਸਿਰੇ ਲਾਉਣ ਜੋਗੇ ਤੇ ਨਹੀਂ ਸਨ, ਪਰ ਬੈਠਕ ਸਿਰੇ ਲੱਗ ਗਈ ਕਿਉਂ ਉਦੋਂ ਲੋਕ ਫੌਜੀਆਂ ਨੂੰ ਉਧਾਰ ਪੁਧਾਰ ਦੇ ਛੱਡਦੇ ਸਨ। ਮਾਨਤਾ 2 ਮਹੀਨੇ ਛੁੱਟੀ ਕੱਟ ਕੇ ਫੌਜ ਵਿੱਚ ਮੁੜ ਗਿਆ। 2 ਮਹੀਨੇ ਦੀ ਛੁੱਟੀ ਗੁਜ਼ਾਰਨ ਮਗਰੋਂ ਸਾਲ ਫੌਜ ਵਿੱਚ ਰਿਹਾ। ਜਦੋਂ ਛੁੱਟੀ ਕੱਟ ਕੇ ਗਿਆ ਤੇ 2 ਮਹੀਨੇ ਮਗਰੋਂ ਹੀ ਮਾਨਤੇ ਦੇ ਘਰ ਅੱਲਾ ਨੇ ਪੁੱਤਰ ਦਿੱਤਾ। ਲੋਕਾਂ ਮੁਬਾਰਕਾਂ ਦਿੱਤੀਆਂ। ਕਈ ਮੁਬਾਰਕ ਦਿੰਦਿਆਂ ਨਾਲ ਕਹਿੰਦੇ ਸਨ, ਅੱਲਾ ਨੇ ਮਾਨਤੇ ਕੋਲੋਂ ਉਸ ਦਾ ਪਿਓ ਲਿਆ ਏ ਤੇ ਬਦਲੇ ਵਿੱਚ ਪੁੱਤਰ ਦੇ ਛੜਿਆ ਏ। ਮਾਨਤੇ ਦੇ ਸਹੁਰੇ ਪਿੰਡ ਪ੍ਰਾਇਮਰੀ ਸਕੂਲ ਆ ਤੇ ਉਹਦੀ ਜਨਾਨੀ ਉੱਥੇ 4 ਜਮਾਤਾਂ ਪੜ੍ਹੀ ਹੋਈ ਸੀ। ਪੜ੍ਹਨ ਦੀ ਚੰਗੀ ਸੀ, ਇਸ ਲਈ 4 ਜਮਾਤਾਂ ਪੜ੍ਹਨ ਨਾਲ ਹੀ ਉਸ ਨੂੰ ਖਤ ਲਿਖਣਾ ਤੇ ਪੜ੍ਹਨਾ ਆ ਗਿਆ ਸੀ। 4ਥੀ ਜਮਾਤ ਤੋਂ ਬਾਅਦ ਮਾਨਤੇ ਦੀ ਜਨਾਨੀ ਨੇ ਘਰ ਦੇ ਕੰਮਾਂ ਕਾਰਨ ਸਕੂਲ ਛੱਡ ਦਿੱਤਾ। ਜਦੋਂ ਮਾਨਤੇ ਦੀ ਜਨਾਨੀ ਸਕੂਲ ਜਾਂਦੀ ਹੁੰਦੀ ਸੀ ਉਦੋਂ ਪੜ੍ਹਨ ਨੂੰ ਕੰਮ ਨਹੀਂ ਸੀ ਸਮਝਿਆ ਜਾਂਦਾ ਤੇ ਬਹੁਤੇ ਲੋਕ ਕੁੜੀਆਂ ਦੀ ਪੜ੍ਹਾਈ ਨੂੰ ਬੇਗੈਰਤੀ ਸਮਝਦੇ ਸਨ। ਉਹਨੂੰ ਪੜ੍ਹਨ ਦਾ ਸ਼ੌਕ ਸੀ, ਇਸ ਵਾਸਤੇ ਜਦੋਂ ਕੁੜੀਆਂ ਦੀ ਪੜ੍ਹਾਈ ਨੂੰ ਬੇਗੈਰਤੀ ਨਾਲ ਜੋੜਨ ਵਾਲੀ ਗੱਲ ਸੁਣਦੀ ਤੇ ਆਮ ਵਾਰੀ ਇਹ ਪੁੱਛਦੀ, ਕੁੜੀਆਂ ਦਾ ਸਕੂਲ ਜਾਣਾ ਜੇ ਬੇਗੈਰਤੀ ਏ ਤੇ ਕੁੜੀਆਂ ਦਾ ਮੱਝਾਂ ਚੁਗਾਣਾ, ਘਾਹ ਮਾਰਨਾ, ਕਣਕ ਵੱਢਣਾ ਤੇ ਬਾਜਰੇ ਦੇ ਸਿੱਟੇ ਖੋਣਾ ਬੇਗੈਰਤੀ ਕਿਉਂ ਨਹੀਂ ਹੈ? ਉਸ ਦੇ ਇਸ ਸਵਾਲ ਤੇ ਘਰ ਵਾਲਿਆਂ ਕੋਲ ਇੱਕ ਹੀ ਜਵਾਬ ਹੁੰਦਾ ਸੀ, ਨਹੀਂ ਉਹ ਤੇ ਸਾਡਾ ਖਾਨਦਾਨੀ ਕੰਮ ਹੋਇਆ, ਉਹ ਬੇਗੈਰਤੀ ਨਹੀਂ ਸਗੋਂ ਸਵਾਬ ਦਾ ਕੰਮ ਹੈ। ਮਾਨਤੇ ਦੀ ਜਨਾਨੀ ਨੇ ਪੁੱਤਰ ਜੰਮਣ ਤੋਂ ਚੌਥੇ ਦਿਨ ਮਾਨਤੇ ਨੂੰ ਇੱਕ ਖਤ ਲਿਖਿਆ। 2 ਕਿਤਾਰਾ ਖਤ ਸੀ। ਖਤ ਵਿੱਚ ਮਾਨਤੇ ਨੂੰ ਲਿਖਿਆ, ਬਈ ਅੱਲਾ ਨੇ ਤੈਨੂੰ ਬੜਾ ਸੋਹਣਾ ਪੁੱਤਰ ਦਿੱਤਾ ਹੈ। ਪਤਾ ਨਹੀਂ ਕਿਉਂ ਉਸ ਨੇ ਚੰਨ ਵਰਗਾ ਪੁੱਤਰ ਨਾ ਲਿਖਿਆ, ਬਸ ਇਤਨਾ ਹੀ ਲਿਖਿਆ, ਬੜਾ ਸੋਹਣਾ ਪੁੱਤਰ ਦਿੱਤਾ ਹੈ। ਉਸ ਖਤ ਵਿੱਚ ਇਹ ਵੀ ਨਾ ਲਿਖਿਆ ਕਿ ਮੁੰਡੇ ਦਾ ਨੱਕ ਬਿਲਕੁਲ ਤੇਰੇ ਤਰ੍ਹਾਂ ਦਾ ਏ, ਅਸੀਂ ਦੋਵੇਂ ਮਾਂ ਪੁੱਤਰ ਤੇ ਮੁੰਡੇ ਦੀ ਦਾਦੀ ਬਿਲਕੁਲ ਖੈਰੀਅਤ ਨਾਲ ਆ, ਹੁਣ ਤੂੰ ਆਵੇਂ ਦਾ ਤੇ ਮੁੰਡੇ ਦੀਆਂ ਸੁੰਤਾਂ ਤੇ ਝੰਡ ਲੁਹਾਈ ਦੀ ਰਸਮ ਕਰਾਂਗੇ। ਮਾਨਤੇ ਨੂੰ ਖਤ ਮਿਲਿਆ। ਉਹ ਪੜ੍ਹ ਤੇ ਨਹੀਂ ਸਕਦਾ ਸੀ, ਪਰ ਉਸ ਨੂੰ ਕੁਝ ਅੰਦਾਜ਼ਾ ਸੀ ਕਿ ਖਤ ਵਿੱਚ ਕੀ ਹੋਵੇਗਾ। ਮਾਨਤਾ ਜਾਵੀ ਨਾਲ ਆਪਣੇ ਇੱਕ ਏਤਮਾਦੀ ਕੋਲ ਗਿਆ ਤੇ ਉਸ ਕੋਲੋਂ ਖਤ ਪੜਵਾਇਆ। ਏਤਮਾਦੀ ਕੋਲ ਇਸ ਵਾਸਤੇ ਗਿਆ ਸੀ ਕਿ ਫੌਜ ਵਿੱਚ ਸਾਰਾ ਮੁੰਡੀਕ ਹੁੰਦਾ ਹੈ, ਜੇ ਕਿਸੇ ਦੀ ਮਾੜੀ ਗੱਲ ਬਾਹਰ ਨਿਕਲ ਜਾਏ ਤੇ ਲੰਗਰ ਗੱਪ ਦੇ ਨਾਮ ਤੇ ਬੜਾ ਲੰਮਾ ਖਚ ਪ੍ਰੋਗਰਾਮ ਚੱਲ ਜਾਂਦਾ ਹੈ। ਲੰਗਰ ਤੇ ਖੇਡ ਦੇ ਮੈਦਾਨ ਵਿੱਚ ਫੇਰ 2 ਹਫ਼ਤੇ ਉਹੀ ਗੱਪ ਚੱਲਦੀ ਏ। ਇਸ ਲਈ ਖਤ ਲਿਖਣ ਤੇ ਪੜ੍ਹਨ ਵਾਸਤੇ ਏਤਮਾਦੀ ਬੰਦਾ ਚਾਹੀਦਾ ਹੁੰਦਾ ਹੈ। ਮਾਨਤੇ ਨੇ ਖਤ ਸੁਣਿਆ ਤੇ ਉਸ ਦੇ ਚਾਅ ਦੀ ਹੱਦ ਕੋਈ ਨਾ ਰਹੀ। ਮਾਨਤੇ ਦੇ ਏਤਮਾਦੀ ਤੇ ਕਿਸੇ ਨਾਲ ਮਾਨਤੇ ਦੇ ਮੁੰਡੇ ਦਾ ਜ਼ਿਕਰ ਨਾ ਕੀਤਾ। ਉਂਝ ਮਾਨਤਾ ਚਾਹੁੰਦਾ ਸੀ ਕਿ ਉਹ ਸਿਪਾਹੀਆਂ ਨੂੰ ਬੁਲਾ ਦੱਸੇ, ਪਰ ਉਸ ਕਿਸੇ ਅੱਗੇ ਜ਼ਿਕਰ ਨਾ ਕੀਤਾ। ਕਰਦਾ ਵੀ ਕਿਉਂ ਜੇ ਉਸ ਕੋਲ ਇਹ ਗੱਲ ਮਾਨਤੇ ਵੱਲੋਂ ਇੱਕ ਅਮਾਨਤ ਸੀ। ਗੱਲ ਤੇ ਮਾੜੀ ਵੀ ਨਿਕਲਣ ਤੋਂ ਨਹੀਂ ਰਹਿੰਦੀ, ਇਹ ਤੇ ਚੰਗੀ ਗੱਲ ਸੀ। ਮਾਨਤਾ ਚਾਹੁੰਦਾ ਸੀ ਲੋਕਾਂ ਨੂੰ ਜਾਵੀ ਪਤਾ ਲੱਗੇ, ਬਸ ਫੇਰ ਮੁੰਡਾ ਜੰਮਣ ਦੀ ਗੱਲ ਨਿਕਲਦੀ ਨਿਕਲ ਗਈ। ਮੁਬਾਰਕਾਂ ਸ਼ੁਰੂ ਹੋ ਗਈਆਂ। ਮਾਨਤੇ ਨੇ ਕੈਂਟੀਨ ਤੇ ਡੇਰਾ ਲਾ ਲਿਆ। ਆਪ ਹੀ ਆਵਣ ਤੇ ਜਾਵਣ ਵਾਲਿਆਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ। ਝੱਟ ਹੀ ਲੱਗਾ ਤੇ ਸਾਰੀ ਯੂਨਿਟ ਨੂੰ ਪਤਾ ਲੱਗ ਗਿਆ। ਕੰਟੀਨ ਤੇ ਰੌਣਕਾਂ ਲੱਗ ਗਈਆਂ। ਹਰ ਬੰਦੇ ਨੂੰ ਉਸ ਦੁੱਧ ਪੱਤੀ ਤੇ ਨਾਲ ਮਿੱਠੇ ਰਸ ਖਵਾਲਣੇ ਸ਼ੁਰੂ ਕਰ ਦਿੱਤੇ। ਮਾਨਤੇ ਦੇ ਖਾਸ ਯਾਰਾਂ ਨੇ ਦੌੜ ਕੇ ਬਾਜ਼ਾਰੋਂ ਮਠਿਆਈ ਲਿਆਂਦੀ ਤੇ ਲੋਕਾਂ ਦੇ ਮੂੰਹ ਮਿੱਠੇ ਕਰਵਾਏ। ਉਸ ਨੇ 3 ਦਿਨ ਆਪਣੇ ਸੰਗੀਆਂ ਨੂੰ ਦੁੱਧ ਪੱਤੀਆਂ ਪਿਆਲੀਆਂ। ਜੋ ਵੀ ਕੈਂਟੀਨ ਤੇ ਜਾਏ ਮਾਨਤਾ ਉਸ ਨੂੰ ਚਾਹ ਪਾਣੀ ਦਾ ਪੁੱਛੇ ਤੇ ਜੇ ਕੋਈ ਸਿਰਗਟਾਂ ਦੀ ਡੱਬੀ ਲਵੇ ਤੇ ਮਾਨਤਾ ਕੰਟੀਨ ਵਾਲੇ ਨੂੰ ਆਵਾਜ਼ ਮਾਰੇ ਕਿ ਇਸ ਦੇ ਪੈਸੇ ਮੈਂ ਦਿਆਂਦਾ। ਕਈ ਗਿਰਾਈਆਂ ਪੁੱਛਣਾ ਕੀ ਵਜ੍ਹਾ ਏ, ਅੱਜ ਬੜੇ ਹਾਤਮ ਤਾਈ ਬਣੇ ਹੋ ਉਸਤਾਦ ਜੀ। ਮਾਨਤੇ ਦੱਸਣਾ, ਲੱਗਦਾ ਤੈਨੂੰ ਪਤਾ ਨਹੀਂ, ਮੇਰੇ ਘਰ ਪੁੱਤਰ ਹੋਇਆ ਏ, ਤੇਰਾ ਭਤੀਜਾ। ਮਹੀਨੇ ਦੀ ਤਨਖਾਹ ਦਿਨਾਂ ਵਿੱਚ ਕੰਟੀਨ ਤੇ ਬਹਿ ਕੇ ਆਪਣੇ ਸੰਗੀਆਂ ਤੇ ਸਾਥੀਆਂ ਨੂੰ ਖਵਾ ਛੜੀ। ਅਗਲੇ ਹਫ਼ਤੇ ਮਾਨਤੇ ਨੇ ਆਪਣੇ ਸਾਹਿਬ ਕੋਲੋਂ ਆਪਣੇ ਪੁੱਤਰ ਨੂੰ ਵੇਖਣ ਦਾ ਆਖ ਕੇ ਹਫ਼ਤੇ ਦੀ ਛੁੱਟੀ ਲਈ। ਮਾਨਤੇ ਕੋਲੋਂ ਪੈਰ ਬੱਜਲ ਹੋਣ ਕਾਰਨ ਯੂਨਿਟ ਵਿੱਚ ਕੰਮ ਕੋਈ ਨਹੀਂ ਸੀ ਲਿਆ ਜਾਂਦਾ। ਬਸ ਖੁਦਾ ਖੌਫੀ ਦੇ ਤੌਰ ਤੇ ਯੂਨਿਟ ਵਿੱਚ ਉਸ ਦੇ ਪੈਨਸ਼ਨ ਦੇ ਡੰਗ ਪੂਰੇ ਹੁੰਦੇ ਪੈਸਾ। ਉਹ ਵੀ ਇਸ ਵਾਸਤੇ ਕਿ ਕਰਨਲ ਉਸੇ ਯੂਨਿਟ ਦਾ ਸੀ ਤੇ ਲੈਫਟੀਨੈਂਟ ਤੋਂ ਲੈ ਕੇ ਮੇਜਰ ਬਣਨ ਤੀਕ ਉਸ ਨੇ ਮਾਨਤੇ ਨਾਲ ਇੱਕ ਹੀ ਯੂਨਿਟ ਵਿੱਚ ਨੌਕਰੀ ਕੀਤੀ ਹੈ। ਜੇ ਕਰਨਲ ਕਿਸੇ ਹੋਰ ਯੂਨਿਟ ਦਾ ਹੁੰਦਾ ਤੇ ਉਸ ਮਾਨਤੇ ਦੇ ਜ਼ਖਮੀ ਹੋਣ ਤੇ ਇਤਨੇ ਲਾੜ ਨਹੀਂ ਕਰਨੇ ਸਨ। ਕਰਨਲ ਨੇ ਮਾਨਤੇ ਨੂੰ ਛੁੱਟੀ ਦੇ ਕੇ ਘਰ ਵਾਸਤੇ 2 ਕਿਲੋ ਚੰਗੀ ਨਸਲ ਦੀ ਮਠਿਆਈ ਤੋਹਫੇ ਵਿੱਚ ਦਿੱਤੀ। ਮਾਨਤੇ ਨੇ ਆਪਣੇ ਕੋਲ ਜਮ੍ਹਾਂ 2 ਮਹੀਨੇ ਦੀਆਂ ਤਨਖਾਹਾਂ ਤੇ ਮੁਬਾਰਕਾਂ ਦੇਣ ਵਾਲਿਆਂ ਤੇ ਖਰਚ ਕਰ ਦਿੱਤੀਆਂ ਸਨ। ਘਰ ਸਖਣੇ ਹੱਥ ਜਾ ਨਹੀਂ ਸੀ ਸਕਦਾ। ਕੈਂਟੀਨ ਵਾਲੇ ਕੋਲੋਂ ਇੱਕ ਤਨਖਾਹ ਉਧਾਰ ਮੰਗ ਲਈ। ਕੈਂਟੀਨ ਵਾਲੇ ਨਾਲ ਮਾਨਤੇ ਦਾ ਵਰਤਾਰਾ ਚੰਗਾ ਸੀ।
ਕਿਉਂ ਜੇ ਉਹ ਪਹਿਲਾ ਬੰਦਾ ਹੁੰਦਾ ਸੀ ਜੋ ਤਨਖਾਹ ਲੈ ਕੇ ਸਭ ਤੋਂ ਪਹਿਲੇ ਕੰਟੀਨ ਤੇ ਆਪਣਾ ਹਿਸਾਬ ਬਰਾਬਰ ਕਰਨ ਜਾਂਦਾ ਹੁੰਦਾ ਸੀ। ਇਸ ਚੰਗੀ ਵਰਤਣ ਤੋਂ ਕੈਂਟੀਨ ਵਾਲੇ ਨੇ ਦੂਜੀ ਵਾਰੀ ਮੰਤੇ ਕੋਲੋਂ ਨਾ ਖਵਾਇਆ ਤੇ ਗਿਣ ਕੇ ਪੈਸੇ ਉਹਦੇ ਹੱਥ ਫੜਾ ਦਿੱਤੇ। ਮੰਤੇ ਨੇ ਆਪਣੇ ਚਾਹ ਦੀ ਉਤਾਵਲ ਨਾਲ ਉੱਥੋਂ ਟਾਂਗਾ ਸਾਲਮ ਕਰਾਇਆ ਤੇ ਬੱਸਾਂ ਦੇ ਅੱਡੇ ਤੇ ਅਪੜਿਆ। ਰਾਹ ਵਿੱਚੋਂ ਇਸ ਵਾਰੀ ਮੰਤੇ ਨੇ ਇੱਕ ਦੀ ਥਾਂ ਖਜੂਰ ਦੇ ਪੱਤਰਾਂ ਦੀਆਂ 2 ਟੋਕਰੀਆਂ ਮਾਲਟਿਆਂ ਦੀਆਂ ਖਰੀਦ ਲਈਆਂ। ਇਸ ਤੋਂ ਵੱਖ ਬਾਲਾਂ ਦੀ ਲੋੜ ਦੀਆਂ ਹੋਰ ਜੋ ਕੁਝ ਚੀਜ਼ਾਂ ਉਹ ਜਾਣਦਾ ਸੀ ਲੈ ਕੇ ਤੇ ਚੰਗਾ ਭਾਰ ਬਣਾ ਲਿਆ। ਮੰਤਾ ਪਿੰਡ ਵੜਿਆ ਤੇ ਗੁੱਸ ਦੀ ਡੀਗਰ ਦਾ ਟਾਈਮ ਸੀ। ਪਿੰਡਾਂ ਵਿੱਚ ਝੂਲੇ ਤੇ ਪਾਰਕ ਨਹੀਂ ਹੁੰਦੇ। ਪਿੰਡਾਂ ਦੀਆਂ ਰੌਣਕਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ। ਗੋਲ ਕੌਡੀ, ਕੁੱਤਿਆਂ ਦੀ ਲੜਾਈ ਤੇ ਮਾਲੀਆਂ ਦੇ ਭੇੜ। ਉਸ ਦਿਨ ਪਿੰਡ ਵਾਲਿਆਂ ਨੇ ਆਪਣੇ ਨਾਲ ਦੇ ਪਿੰਡ ਵਾਲਿਆਂ ਨਾਲ ਆਪਣੇ ਪਿੰਡ ਦੇ ਮਾਲੀ ਦਾ ਭੇੜ ਰੱਖਿਆ ਸੀ। ਮੰਤੇ ਪਿੰਡ ਵੱਲੋਂ ਆਉਂਦੀ ਢੋਲ ਦੀ ਆਵਾਜ਼ ਤੇ ਦੂਰੋਂ ਹੀ ਸੁਣ ਲਈ। ਉਹ ਬੜਾ ਖੁਸ਼ ਹੋਇਆ ਤੇ ਸੋਚਣ ਲੱਗ ਪਿਆ, ਸ਼ਾਇਦ ਸਾਡੇ ਘਰ ਮੇਰੇ ਮੁੰਡੇ ਦੇ ਖੁਸਰੇ ਪੈ ਖੇਡਦੇ ਨੇ। ਦਿਲ ਹੀ ਦਿਲ ਵਿੱਚ ਸੋਚਣ ਲੱਗ ਪਿਆ, ਮੇਰਾ ਮੁੰਡਾ ਖੁਸਰਿਆਂ ਚੁੱਕਿਆ ਹੋਣਾ ਹੈ। ਮੈਂ ਜਾਂਦਿਆਂ ਸਾਰ ਮਾਲਟੇ ਖੁਸਰਿਆਂ ਦੇ ਅੱਗੇ ਰੱਖਾਂਗਾ ਤੇ ਆਖਾਂਗਾ, ਖਾਓ ਤੇ ਰੱਜੋ। ਖੁਸਰਿਆਂ ਕੋਲੋਂ ਆਪਣੇ ਮੁੰਡੇ ਨੂੰ ਲੈ ਕੇ ਆਪਣੀ ਛਾਤੀ ਨਾਲ ਲਾ ਲਾਂਗਾ। ਆਪਣੇ ਮੁੰਡੇ ਦੇ ਸਿਰ ਤੋਂ ਨੋਟ ਵਾਰ-ਵਾਰ ਕੇ ਖੁਸਰਿਆਂ ਉੱਤੇ ਵੇਲਾਂ ਸੁੱਟਾਂਗਾ। ਮੰਤਾ ਇਹ ਸੋਚਦਾ ਪਿੰਡ ਦੇ ਨੇੜੇ ਲੱਗਾ ਤੇ ਉਸ ਵੇਖਿਆ ਕਿ ਮੁੰਡੀਕਾ ਇੱਕ ਦਾਰੇ ਦੀ ਸ਼ਕਲ ਵਿੱਚ ਭੰਗੜਾ ਪਿਆ ਪਾਉਂਦਾ ਹੈ ਤੇ ਵਿਚਕਾਰ ਇੱਕ ਢੋਲੀ ਤੇ ਸੱਡਾ ਖੜੇ ਨੇ। ਮੰਤੇ ਨੂੰ ਵੇਖ ਕੇ ਪਿੰਡ ਵਾਲਿਆਂ ਮੁੰਡਿਆਂ ਨੇ ਚਾਹ ਨਾਲ ਰੋਲਾ ਪਾ ਦਿੱਤਾ ਤੇ ਦੌੜ ਕੇ ਉਸ ਦਾ ਸਮਾਨ ਚੁੱਕ ਲਿਆ। ਮੰਤੇ ਆਖਿਆ, ਮੈਨੂੰ ਦੱਸੋ ਤੇ ਸਹੀ, ਕਿਸ ਗੱਲ ਦਾ ਢੋਲ ਤੇ ਕਿਸ ਗੱਲ ਦੀ ਖੁਸ਼ੀ ਪੈ ਮਨਾਉਂਦੇ ਹੋ? ਮੁੰਡੀਕੇ ਦੱਸਿਆ, ਅਸੀਂ ਆਪਣੇ ਸੱਡੇ ਦਾ ਨਾਲ ਦੇ ਪਿੰਡ ਦੇ ਸੱਡੇ ਨਾਲ ਭੇੜ ਕਰਵਾਇਆ ਹੈ ਤੇ ਸਾਡਾ ਸੱਡਾ ਜੁੱਤ ਗਿਆ ਹੈ। ਮੰਤਾ ਬੋਲਿਆ, ਵਾਹ, ਬਹੁਤ ਖੁਸ਼ੀ ਦੀ ਗੱਲ ਹੈ। ਸੱਡਾ ਜੁੱਤਣ ਦੀ ਖੁਸ਼ੀ ਮੈਨੂੰ ਤੁਹਾਡੇ ਸਾਰਿਆਂ ਨਾਲੋਂ ਚੋਖੀ ਇਸ ਗੱਲੇ ਅਸੀਂ ਪਰਦੇਸ ਵਿੱਚ ਹਰ ਵੇਲੇ ਪਿੰਡ ਨੂੰ ਯਾਦ ਕਰਦੇ ਰਹਿੰਦੇ ਹਾਂ ਤੇ ਪਿੰਡ ਦੀ ਖੁਸ਼ੀ ਦੀ ਖਬਰ ਸਾਡੇ ਵਾਸਤੇ ਪਿੰਡ ਵਾਲਿਆਂ ਨਾਲੋਂ ਦੂਣੀ ਹੁੰਦੀ ਏ। ਲਓ ਫਿਰ ਇਸੇ ਖੁਸ਼ੀ ਵਿੱਚ ਮਾਲਟੇ ਖਾਓ। ਮੁੰਡਿਆਂ ਆਖਿਆ, ਇਹ ਮਾਲਟੇ ਤੇ ਸੱਡੇ ਦੇ ਜੁੱਤਣ ਵਿੱਚ ਹੋਏ ਤੇ ਸਾਡੇ ਭਤੀਜੇ ਦੀ ਖੁਸ਼ੀ ਵਿੱਚ ਕੀ ਹੋਇਆ? ਮੰਤਾ ਬੋਲਿਆ, ਉਹ ਬੰਦੋਬਸਤ ਵੀ ਹੈ। ਜੇ ਮਾਲੀ ਜੁੱਤਣ ਦੀ ਖੁਸ਼ੀ ਮਨਾ ਲਈ ਜੇ ਤੇ ਆਓ ਮੇਰੇ ਘਰ ਚਲੀਏ। ਮੁੰਡੀਕ ਤੇ ਜਿਹੜੇ ਵੱਡੇ ਉੱਥੇ ਸਨ ਉਹ ਸਾਰੇ ਨਾਲ ਟੁਰ ਪਏ ਤੇ ਝੱਟ ਵਿੱਚ ਮੰਤੇ ਦੇ ਘਰ ਮੇਲਾ ਲੱਗ ਗਿਆ। ਢੋਲੀ ਵੀ ਨਾਲ ਸੀ। ਮੰਤੇ ਆਪਣੇ ਮੁੰਡੇ ਨੂੰ ਕੁੱਛੜ ਚ ਆਇਆ, ਢੋਲੀ ਢੋਲ ਮਾਰਿਆ ਤੇ ਸਾਰੇ ਪਿੰਡ ਦੇ ਗੱਭਰੂ ਭੰਗੜਾ ਪਾਉਣ ਲੱਗ ਪਏ ਤੇ ਬਾਬੇ ਹੁਕਿਆਂ ਦੇ ਕਸ਼ ਤੇ ਕਸ਼ ਮਾਰਨ ਲੱਗ ਪਏ। ਜੱਟ ਵਿੱਚ ਤਮਾਕੂ, ਮਾਲਟਿਆਂ ਤੇ ਮਠਿਆਈਆਂ ਦੀ ਖੁਸ਼ਬੂ ਨਾਲ ਮੰਤੇ ਦਾ ਵਿਹੜਾ ਭਰ ਗਿਆ। ਮੰਤੇ ਨੇ ਮੁੰਡੇ ਦੇ ਸਿਰ ਤੋਂ ਨੋਟ ਵਾਰ ਕੇ ਬਰਾਈ ਨੂੰ ਵੇਲਾਂ ਦਿੱਤੀਆਂ। ਸਮਝੋ ਬਈ ਇੱਕ ਹਿਸਾਬ ਨਾਲ ਖੁਸਰੇ ਖੇਡਣ ਵਾਲਾ ਮੰਤੇ ਦਾ ਖਾਬ ਪੂਰਾ ਹੋ ਗਿਆ। ਮੰਤੇ ਨੇ ਯੂਨਿਟ ਵਿੱਚ ਮੁੰਡੇ ਦਾ ਸੁਣਨ ਮਗਰੋਂ ਖੁਸ਼ੀਆਂ ਤੇ ਬਹੁਤ ਮਨਾਈਆਂ, ਪਰ ਉਸ ਨੂੰ ਅੱਜ ਤਰ੍ਹਾਂ ਦਾ ਸਵਾਦ ਨਹੀਂ ਸੀ ਆਇਆ। ਲੱਗਦਾ ਹੈ ਇਹ ਫਰਕ ਉਸ ਨੂੰ ਇਸ ਗੱਲੇ ਲੱਗਦਾ ਸੀ ਕਿ ਅੱਗੇ ਯਾਰਾਂ ਨਾਲ ਖੁਸ਼ੀਆਂ ਮਨਾਉਂਦਾ ਸੀ ਤੇ ਅੱਜ ਪਹਿਲੀ ਵਾਰੀ ਬਿਰਾਦਰੀ ਤੇ ਪਿੰਡ ਭਰਾਵਾਂ ਨਾਲ ਜਸ਼ਨ ਹੋ ਰਿਹਾ ਸੀ। ਅੱਜ ਦੀ ਮਹਿਫਿਲ ਵਿੱਚ ਉਸ ਦੇ ਲੰਗੋਟੀਏ ਵੀ ਸਨ ਜੋ ਮੰਤੇ ਨੂੰ ਉਦੋਂ ਤੋਂ ਜਾਣਦੇ ਸਨ ਜਦੋਂ ਮੰਤਾ ਆਪਣੇ ਘਰ ਜੰਮਣ ਵਾਲੇ ਮੁੰਡੇ ਤਰ੍ਹਾਂ ਸੀ। ਉਹ ਮੰਤੇ ਨੂੰ ਇਹ ਵੀ ਯਾਦ ਕਰਾਉਂਦੇ ਸਨ ਜਦੋਂ ਬਾਬਕਿਆਂ ਦੇ ਗੰਨੇ ਬੰਨੇ ਸਨ, ਉਦੋਂ ਨਸਦਿਆਂ ਮੰਤਾ ਕਮਾਦ ਦੇ ਬਣਿਓ ਕਿੰਜ ਡਿੱਗਾ ਸੀ। ਤੇ ਉਹਨਾਂ ਇਹ ਵੀ ਯਾਦ ਕਰਵਾਇਆ ਜਦੋਂ ਦੂਜੇ ਪਿੰਡੋਂ ਕਚਰੇ ਖੁੱਥੇ ਤੇ ਕਚਰਿਆਂ ਦੀ ਰਾਖੀ ਸੁੱਤੇ ਬੰਦੇ ਨੇ ਪਤਾ ਲੱਗਣ ਮਗਰੋਂ ਕੁੱਤਾ ਮਗਰ ਲਾ ਲਿਆ। ਸਾਰੇ ਨਸ ਗਏ ਤੇ ਮੰਤੇ ਨੂੰ ਕੁੱਤੇ ਨੇ ਕਿੰਜ ਡਕਿਆ ਤੇ ਕਿੰਜ ਕਚਰਿਆਂ ਦੇ ਮਾਲਕ ਨੇ ਅੱਪੜ ਕੇ ਮੰਤੇ ਨੂੰ ਲਿੱਤਰ ਤਰੱਪੜ ਕੀਤਾ ਤੇ ਕਿੰਜ ਉਹਨੇ ਚਾਚਾ ਮਾਮਾ ਆ ਕੇ ਮਾਫੀਆਂ ਮੰਗੀਆਂ ਤੇ ਜਾਨ ਛੁਡਾਈ। ਮੰਤਾ ਇਹ ਸਾਰੀਆਂ ਗੱਲਾਂ ਸੁਣਦਾ ਰਿਹਾ, ਹੱਸਦਾ ਰਿਹਾ ਤੇ ਨਾਲ ਬਸ ਇਤਨਾ ਹੀ ਆਖੇ, ਉਹ ਬਗੈਰ ਤੋਂ ਬਸ ਕਰੋ, ਮੇਰੀ ਹਫਤਾ ਛੁੱਟੀ ਏ, ਕੁਝ ਫੇਰ ਵਾਤੇ ਵੀ ਰਹਿਣ ਦੋ। ਇੱਕ ਬੋਲਿਆ, ਮੰਤਿਆ ਤੂੰ ਗੱਲਾਂ ਮੁੱਕਣ ਤੋਂ ਨਾ ਘਾਬਰ, ਕਈ ਸਾਲ ਸਾਡੇ ਨਾਲ ਰਿਹਾ ਏ, ਪੂਰਾ ਹਫਤਾ ਕੇ ਅਸੀਂ ਤੇਰੀਆਂ ਤੇ ਪੂਰਾ ਸਾਲ ਵੀ ਗੱਲਾਂ ਕਰੀਏ ਤੇ ਨਹੀਂ ਮੁੱਕਦੀਆਂ। ਮੰਤੇ ਆਖਿਆ, ਲਓ ਹੁਣ ਬਹਿ ਜਾਓ ਤੇ ਮਾਲਟੇ ਖਾਈਏ। ਸ਼ਰਮਾਂ ਵਾਲੇ ਲੋਕ ਹੁੰਦੇ ਸਨ, ਕੋਈ ਸੁਲਾ ਮਾਰੇ ਤੇ ਕੀ ਕਰਨਾ ਹੈ। ਜੇ ਸਾਰਿਆਂ ਨੂੰ ਪਤਾ ਨਹੀਂ ਸੀ ਤੇ ਢੇਰਾਂ ਨੂੰ ਪਤਾ ਹੁੰਦਾ ਸੀ ਤੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਹੁੰਦਾ ਉਹਨਾਂ ਨੂੰ ਨਾਲ ਵਾਲਾ ਇਹ ਆ ਕੇ ਪਤਾ ਲਵਾ ਦਿੰਦਾ ਹੁੰਦਾ ਸੀ। ਜੇ ਭਾਂਡੇ ਦਾ ਮੂੰਹ ਮੋਕਲਾ ਹੋਵੇ ਤੇ ਕੁੱਤੇ ਨੂੰ ਸ਼ਰਮ ਹੋਣਾ ਚਾਹੀਦਾ ਏ। ਇੱਕ ਇੱਕ ਮਾਲਟਾ ਛਿਲ ਕੇ ਦੋ ਤਿੰਨਾਂ ਨੇ ਵੰਡ ਲਿਆ।
ਨਾਲ ਕਿਸੇ ਸਿਆਣੇ ਇਹ ਗੱਲ ਵੀ ਸੁਣਾਈ ਕਿ ਵੰਡ ਕੇ ਖਾਵਣ ਵਿੱਚ ਸਵਾਬ ਹੁੰਦਾ ਏ। ਇੰਜ ਦੀ ਗੱਲ ਇੰਜ ਦੇ ਮੌਕੇ ਤੇ ਕਰਨ ਵਾਲੇ ਦਾ ਮਤਲਬ ਇਹ ਹੀ ਹੁੰਦਾ ਏ, ਖਾਵਣ ਵਾਲੇ ਸਾਰਾ ਨਾ ਖਾ ਜਾਵਣ। ਜਿਕਣ ਖਵਾਉਣ ਵਾਲੇ ਨੇ ਦੀਦ ਕੀਤਾ ਏ, ਇੰਜ ਹੀ ਖਾਣ ਵਾਲੇ ਖਾਂਦਿਆਂ ਦੀਦ ਲਿਆਜ਼ ਕੋਲੋਂ ਕੰਮ ਲੈਣ। ਇਹ ਉਸ ਵੇਲੇ ਦੀ ਗੱਲ ਏ ਜਦੋਂ ਫਲ ਸਹਿਕਵੇਂ ਹੁੰਦੇ ਸਨ। ਲੋਕ ਇੱਕ ਮਾਲਟਾ ਜੇ ਕਿਸੇ ਕੋਲੋਂ ਫੜਦੇ ਸਨ ਤੇ ਫਿਰ ਉਸ ਨੂੰ ਘੰਟਾ ਖਾਂਦਿਆਂ ਲਾਉਂਦੇ ਸਨ। ਖਾਂਦੇ ਕੇ ਸਨ, ਫਾੜੀ ਨੂੰ ਇੱਕ ਹੱਥ ਵਿੱਚ ਫੜ ਲੈਂਦੇ ਸਨ ਤੇ ਚੂਪਦੇ ਰਹਿੰਦੇ ਸਨ। ਹੌਲੀ ਹੌਲੀ ਚੂਪਣ ਦੀ ਵਜ੍ਹਾ ਖਬਰੇ ਇਹ ਡਰ ਹੋਵੇ ਕਿ ਕਦੇ ਕਿਦਾਂ ਮਿਲਿਆ ਏ, ਕਿਧਰੇ ਮਾਲਟਾ ਮੁੱਕ ਹੀ ਨਾ ਜਾਏ। ਇਸ ਵਾਸਤੇ ਮੂੰਹ ਵਿੱਚ ਪਾ ਕੇ ਇੱਕ ਦੰਦ ਮਾਰਦੇ ਸਨ ਤੇ ਥੋੜੀ ਜਿਹੀ ਰਸ ਨਾਲ ਸਵਾਦ ਲੈਂਦੇ ਸਨ ਤੇ ਇੰਜ ਕਰਕੇ ਕਈ ਘੰਟੇ ਸਵਾਦ ਲੈਂਦੇ ਰਹਿੰਦੇ ਸਨ। ਛੁੱਟੀ ਕਿੰਨੀ ਵੀ ਹੋਵੇ ਮੁੱਕ ਹੀ ਜਾਂਦੀ ਏ। ਮਾਨਤੇ ਦੀ ਕਿਉਂ ਨਹੀਂ ਮੁੱਕਣੀ ਸੀ? ਉਹਦੀ ਤੇ ਆਈ ਇੱਕ ਹਫ਼ਤੇ ਦੀ। ਉਂਝ ਇਹ ਗੱਲ ਹੈ ਕਿ ਮਾਨਤੇ ਦੀ ਇਹ ਛੁੱਟੀ ਬਹੁਤ ਹੀ ਰੌਣਕ ਮੇਲੇ ਵਿੱਚ ਗੁਜ਼ਰੀ। ਲੋਕਾਂ ਦਾ ਮਾਨਤੇ ਦੇ ਘਰ ਆਉਣਾ ਜਾਣਾ 2-4 ਦਿਨਾਂ ਮਗਰੋਂ ਘੱਟ ਹੋ ਗਿਆ। ਲੋਕਾਂ ਮਾਨਤੇ ਦੀ ਮਾਂ ਜਨਾਨੀ ਤੇ ਮਾਨਤੇ ਨਾਲ ਰੱਜ ਗੱਲਾਂ ਕੀਤੀਆਂ। ਗੱਲਾਂ ਦੇ ਢੇਰ ਬਾਕੀ ਸਨ, ਪਰ 2 ਮਹੀਨੇ ਦੀ ਛੁੱਟੀ ਮੁੱਕ ਗਈ। ਛੁੱਟੀ ਮੁੱਕ ਗਈ ਸਿਪਾਹੀਆ ਤੇਰੀ, ਤੇ ਅਜੇ ਮੇਰਾ ਚਾਹ ਨਾ ਲੱਥਿਆ ਵਾਲੀ ਗੱਲ ਉੱਥੇ ਹੀ ਰਹੀ। ਯੂਨਿਟ ਵਾਲਿਆਂ ਨੇ ਮਾਨਤੇ ਨੂੰ ਸੱਜੇ ਖੱਬੇ ਕਰਕੇ ਉਸ ਦਾ ਸਾਲ ਖੰਡ ਲਵਾਇਆ ਤੇ ਮੈਡੀਕਲ ਪੈਨਸ਼ਨ ਦੇ ਆਰਡਰ ਕਰ ਦਿੱਤੇ। ਜਦੋਂ ਮਾਨਤੇ ਦੇ ਪੈਨਸ਼ਨ ਦੇ ਕਾਗਜ਼ ਤਿਆਰ ਹੋਣ ਲੱਗ ਪਏ ਤੇ ਮਾਨਤਾ ਇੱਕ ਕਿਸਮ ਦਾ ਬਿਲਕੁਲ ਹੀ ਵਿਹਲਾ ਹੋ ਗਿਆ ਤੇ ਦਿਹਾੜੀ ਸਾਰੀ ਪੁਰਾਣਿਆਂ ਤਰ੍ਹਾਂ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ, ਜਿੱਥੇ 4 ਸਿਪਾਹੀ ਖੜੇ ਹੋਣ ਉੱਥੇ ਹੀ ਜਾ ਕੇ ਪੈਨਸ਼ਨ ਮਗਰੋਂ ਘਰ ਜਾ ਕੇ ਆਪਣੀਆਂ ਰੁੱਝਾਂ ਬਾਰੇ ਦੱਸਣ ਲੱਗ ਪਵੇ ਕਰੇ। ਪੈਨਸ਼ਨ ਦੇ ਆਰਡਰ ਹੋ ਗਏ, ਮੈਡੀਕਲ ਦੀ ਪੈਨਸ਼ਨ ਵੀ ਲੱਗੀ ਤੇ ਨਾਲ ਸਾਹਿਬਾਂ ਨੇ ਹੋਰ ਮਿਹਰਬਾਨੀ ਕੀਤੀ ਤੇ ਉਸ ਨੂੰ TK3 ਦਾ ਤਮਗਾ ਵੀ ਦਿੱਤਾ। ਉਸ ਤਮਗੇ ਨਾਲ ਮਾਨਤੇ ਦੀ ਪੈਨਸ਼ਨ ਹੋਰ ਵਧੇਰੀ ਹੋ ਗਈ।